ਇੱਕ ਪਾਸੇ ਤਾਂ ਉਹਨਾਂ ਦਾ ਜਿਹੜਾ ਸਾਰੀ ਇਹ ਸੌਫਟ ਪਾਵਰ ਡਾਇਸਪੋਰਾ ਦੂਜਾ ਤੀਜਾ ਥੱਲੇ ਜੜ ਗਿਆ। ਹੁਣ ਦੂਸਰਾ ਪਾਸਾ ਜਿਹੜਾ ਉਹਨਾਂ ਨੇ ਝੂਠ ਆਪਣਾ ਅਜੇ ਵੀ ਵੇਚ ਰਹੇ ਨੇ ਆਪਰੇਸ਼ਨ ਸੰਦੂਰ ਦੇ ਨਾਂ ਥੱਲੇ। Pressure might increase, but we will bear it all, says Prime Minister Modi ahead of US tariff deadline. ਫਿਰ ਉਹ ਕਹਿ ਰਿਹਾ ਆਪਰੇਸ਼ਨ ਸੰਦੂਰ ਜਿਹਨੇ ਪਾਕਿਸਤਾਨ ਬੇਸਡ ਟੈਰਰਿਸਟਾਂ ਨੂੰ ਨਿਸ਼ਾਨੇ ਤੇ ਲਿਆ, ਇਹ ਸਾਡੀ ਬਰੇਵਰੀ ਸਾਡੇ ਮੁਲਕ ਦੇ ਸੋਲਜਰ ਦੀ ਬਰੇਵਰੀ ਔਰ ਡਿਟਰਮੀਨੇਸ਼ਨ ਆਫ ਸੁਦਰਸ਼ਨ ਚੱਕਰਧਾਰੀ ਮੋਹਨਜ਼ ਇੰਡੀਆ। ਰਾਜਨਾਥ ਸਿੰਘ ਲॉर्ड ਸਿਟੀਜ਼ਨਜ਼ ਰੋਲ ਇਨ ਆਪਰੇਸ਼ਨ ਸੰਦੂਰ ਇਨ जोधपुर। इंडियन एम्बेसडर है विनय कुमार रशिया, वो कल क्या उन्हें फर्स्ट ऑफ ऑल वी हैव क्लियरली स्टेटेड दैट आवर ऑब्जेक्टिव इज एनर्जी सिक्योरिटी ऑफ 1.4 बिलियन पीपल ऑफ इंडिया। सो जिहड़ा अमरीका दा डिसीजन है दैट इज अनफेयर, अनरीजनेबल, अनजस्टिफाइड। Now government will continue taking measures which will the national interest of the country. India buys oil based on market terms, not politics, and above all India's energy security is non-negotiable. ਹੁਣ ਇੱਕ ਪਾਸੇ ਰੂਸ 'ਚ ਬਹਿ ਕੇ ਆਪਣਾ ਮਸਲ ਵੀ ਦਿਖਾ ਰਹੇ ਨੇ ਕਿ ਜੀ ਅਸੀਂ ਜਿੱਥੋਂ ਸਸਤਾ ਮਿਲੇਗਾ ਤੇਲ ਉੱਥੋਂ ਖਰੀਦਾਂਗੇ। ਮੋਦੀ ਰਾਜਨਾਥ ਸਿੰਘ ਆਪਣਾ ਉਹ ਸੌਦਾ ਵੇਚ ਰਹੇ ਨੇ ਕਿ ਦੇਖੋ ਆਪਰੇਸ਼ਨ ਸੰਦੂਰ ਅਸੀਂ ਕਿਵੇਂ ਕੀਤਾ ਔਰ ਕਿਵੇਂ ਸਾਡੀ ਵਿਕਟਰੀ ਹੋਈ। ਤੇ ਜਿਹੜੇ ਉੱਥੇ ਬੈਠੇ ਅਸਲੀ ਨੇ ਉਹ ਬਾਹਰਲਿਆਂ ਨੂੰ ਕਰਸ ਕਰ ਰਹੇ ਨੇ ਕਿ ਅੱਗੋਂ ਤੋਂ ਕੋਈ ਪ੍ਰਵਾਸੀ ਸੰਮੇਲਨ ਨਾ ਕਰਾਓ, ਇਹਨਾਂ ਨੂੰ ਸੱਦ ਕੇ ਤੁਸੀਂ ਹੋਟਲਾਂ 'ਚ ਬਿਠਾਉਂਦੇ ਹੋ ਔਰ ਦੂਸਰੇ ਤੇ ਇੱਧਰ ਉਹ ਲੱਗਿਆ ਤੇ ਇੱਧਰ ਟੈਰਿਫ ਪੁੱਟ ਔਨ ਇੰਡੀਆ ਟੂ ਫੋਰਸ ਰਸ਼ੀਆ ਟੂ ਸਟਾਪ ਵਾਰ, ਸੇਜ਼ US ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਵੈਂਸ। ਪਿਛਲੇ 77-78 ਸਾਲ 'ਚ ਇਹਨਾਂ ਦਾ ਇੰਨਾ ਜਲੂਸ ਕਦੇ ਨਹੀਂ ਨਿਕਲਿਆ। ਇਸ ਵੇਲੇ ਇਵੇਂ ਹੀ ਹੈ ਜਿਵੇਂ ਅਨਾਥ ਹੋ ਗਏ ਹੋਣ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਇੱਕ ਪਾਸੇ ਬੀਜੇਪੀ ਵੱਲੋਂ ਡਾਇਸਪੋਰਾ ਹਿੰਦੂਆਂ ਦੀ ਨਿੰਦਿਆ ਕੀਤੀ ਜਾ ਰਹੀ ਹੈ ਕਿ ਉਹ ਟਰੰਪ ਦੇ ਖਿਲਾਫ ਅਤੇ ਭਾਰਤ ਦੇ ਹੱਕ ਵਿੱਚ ਕਿਉਂ ਨਹੀਂ ਬੋਲ ਰਹੇ, ਔਰ ਦੂਸਰੇ ਪਾਸੇ ਭਾਰਤ ਵਿੱਚ ਝੂਠਾ ਦਾਅਵਾ ਲਗਾਤਾਰ ਕਰ ਰਿਹਾ ਹੈ ਕਿ ਉਸ ਨੇ ਪਾਕਿਸਤਾਨ ਨੂੰ ਹਰਾਇਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਹਾਲ ਇੱਕ ਪਾਸੇ ਤਾਂ ਇੱਕ ਸਟੇਜ ਤੇ ਜੇ ਤੁਸੀਂ ਅੱਜ ਤੋਂ 6 ਮਹੀਨੇ ਪਹਿਲਾਂ ਇੰਡੀਅਨ ਗਵਰਨਮੈਂਟ ਉਹਨਾਂ ਦਾ ਸਪਾਂਸਰਡ ਉੱਥੇ ਮੀਡੀਆ, ਉਹਨਾਂ ਦਾ ਸੋਸ਼ਲ ਮੀਡੀਆ ਔਰ ਡਾਇਸਪੋਰਾ 'ਚ ਉਹਨਾਂ ਦੀਆਂ ਜਿਹੜੀਆਂ RSS ਦੀਆਂ ਗ੍ਰਾਸ ਰੂਟ ਲੈਵਲ ਤੋਂ ਲੈ ਕੇ ਯੂਨੀਵਰਸਿਟੀਜ਼, ਥਿੰਕ ਟੈਂਕਸ, ਪੋਲੀਟੀਕਲ ਐਕਸ਼ਨ ਕਮੇਟੀਜ਼ ਔਰ ਕਾਂਗਰਸਮੈਨਾਂ ਤੱਕ ਦੀ ਸਾਰੀ ਲੌਬੀ ਦੇਖੋ ਤੇ ਉਹਨਾਂ ਨੇ ਇਹ ਪ੍ਰਭਾਵ ਕ੍ਰੀਏਟ ਕਰ ਦਿੱਤਾ ਸੀ ਕਿ ਜਿਵੇਂ ਸੱਚਮੁੱਚ ਭਾਰਤ ਵਿਸ਼ਵ ਗੁਰੂ ਹੈ, ਮੋਦੀ ਦੁਨੀਆ ਦਾ ਬੜਾ ਯੂਨੀਕ ਲੀਡਰ ਹੈ ਤੇ ਜੋ ਟਰੰਪ ਦੇ ਕੰਨ 'ਚ ਗੱਲ ਕਹਿੰਦਾ ਹੈ ਟਰੰਪ ਉਹੀ ਸੁਣਦਾ ਹੈ, ਜੋ ਪੁਤਿਨ ਦੇ ਗੱਲ 'ਚ ਕਹਿੰਦਾ ਹੈ ਪੁਤਿਨ ਵੀ ਉਹੀ ਸੁਣਦਾ ਹੈ ਔਰ ਬਾਕੀ ਸਾਰੇ ਜਿਹੜੇ ਨੇ ਉਹ ਤਾਂ ਭਾਰਤ ਦੇ ਜਿਹੜੇ ਨੇ ਉਹ ਬਿਲਕੁਲ ਉਹਦੀ ਤਰਜ਼ ਦੇ ਉੱਤੇ ਹੀ ਜਿਹੜਾ ਹੈ ਉਹਨਾਂ ਦੇ ਮਿਊਜ਼ਿਕ ਦੇ ਉੱਤੇ ਹੀ ਡਾਂਸ ਕਰਦੇ ਨੇ। ਹੁਣ ਅਜੇ ਤਾਂ ਟਰੰਪ ਨੇ ਕੋਈ ਬਾਹਾਂ ਚੜਾਈਆਂ ਹੀ ਨੇ ਔਰ 25% ਹੀ ਲਾਗੂ ਕੀਤਾ ਹੋਇਆ, 25 ਹੋਰ ਅਜੇ ਕਰਨਾ 27 ਤੋਂ ਬਾਅਦ। ਡਾਇਸਪੋਰਾ ਬਹੁਤ ਵੱਡਾ, ਉਹਨੂੰ ਗਿਣਤੀ ਕਦੇ 4 ਮਿਲੀਅਨ ਇੰਡੀਅਨ ਕਹਿੰਦੇ, ਕਦੇ 5 ਮਿਲੀਅਨ। ਇੰਨੀ ਇਕੋਨਮੀ ਸਾਡੇ ਕੋਲ, ਇੰਨੀਆਂ ਕੰਪਨੀਆਂ, ਫਲਾਣੇ ਦਾ CEO, ਗੂਗਲ ਦਾ ਸਾਡਾ, ਫਲਾਣੇ ਦਾ ਪਿਚੂਰੀ ਆ ਗਿਆ, ਫਲਾਣਾ ਆ ਗਿਆ। ਇਵੇਂ ਲੱਗਦਾ ਸੀ ਵੀ ਫੋਰਚੂਨ 500 ਦੇਖੋ ਉਹਦੇ 'ਚ ਇੰਨੀਆਂ ਕੰਪਨੀਆਂ ਇੰਡੀਆ ਦੀਆਂ, ਇੰਨੇ ਫਲਾਣੇ, ਇੰਨੇ ਟਿਮਕੇ। ਤੇ ਸਾਡੇ ਵੀ ਜਿਹੜਾ ਇੱਕ ਵੱਡਾ ਤਬਕਾ ਸੀ ਉਹ ਸਮਝਦਾ ਸੀ ਵੀ ਇੰਡੀਆ ਤਾਂ ਬਹੁਤ ਵੱਡੀ ਪਾਵਰ ਬਣ ਗਿਆ, ਇਹਨਾਂ ਦੇ ਨਾਲ ਟੱਕਰ ਲੈਣਾ ਜਾਂ ਦੂਜਾ ਐਵੇਂ ਤੁਸੀਂ ਸਾਰੇ ਜਿਹੜੇ ਹੋ ਗੱਲਾਂ ਮਾਰੀ ਜਾਂਦੇ ਹੋ। ਆਪਣਿਆਂ 'ਚ ਵੀ ਅਸੀਂ ਤਾਂ ਉਹ ਉਹਨਾਂ ਡਿਬੇਟਸ ਦਾ ਨੂੰ ਜਿਹੜਾ ਟੈਕਲ ਕੀਤਾ ਕਿ ਵੀ ਇਹ ਇੰਡੀਆ ਦੀ ਬਹੁਤ ਬੰਗਲੌਰ ਵੱਡੀ ਹੱਬ ਬਣ ਗਿਆ, ਸੈਮੀ ਕੰਡਕਟਰ ਵੀ ਉੱਥੇ ਬਣਨ ਲੱਗ ਗਏ ਤਾਂ ਉੱਥੋਂ ਚੀਨ ਤੋਂ ਵੀ ਜਿਹੜਾ ਉਹ ਮੂਵ ਹੋ ਰਹੀਆਂ ਨੇ ਬਿਜ਼ਨਸਿਸ ਉੱਥੇ। ਬਿਲ ਗੇਟਸ ਨੇ ਆਪਣਾ ਲਾਤਾ, ਬਹੁਤ ਸਾਰਾ ਪ੍ਰੋਪੇਗੈਂਡਾ। ਹੁਣ ਤੁਸੀਂ ਉਹਨਾਂ ਦੇ ਡਿਪਲੋਮੈਟਸ ਤੋਂ ਲੈ ਕੇ ਆਲਾ ਅਧਿਕਾਰੀਆਂ ਨੂੰ ਜਦੋਂ YouTube ਤੇ ਬੈਠ ਕੇ ਡਿਸਕਸ਼ਨਸ ਹੁੰਦੀਆਂ ਨੇ ਉਹਨਾਂ ਦੀਆਂ ਜਾਂ ਦੂਜੇ, ਉਹ ਕਹਿ ਰਹੇ ਨੇ ਕਿੱਥੇ ਗਿਆ ਡਾਇਸਪੋਰਾ, ਵੀ ਭਾਰਤ ਦੇ ਉੱਤੇ ਮੁਸੀਬਤ ਆਈ ਕੋਈ ਨਹੀਂ ਬੋਲਿਆ, ਕੋਈ ਕੰਪਨੀ, ਕੋਈ ਦੂਜਾ, ਕੋਈ ਤੀਜਾ। ਉਹ ਕਹਿੰਦਾ ਇੱਕ ਫਰੀਦ ਜ਼ਕਰੀਆ ਫੋਰਨ ਅਫੇਅਰਸ ਉਹਨੇ ਆਰਟੀਕਲ ਲਿਖਿਆ ਕਿ ਵੀ ਇਹ ਜਿਹੜਾ ਅਮਰੀਕਾ ਨੇ ਬਿਲਕੁਲ ਭਾਰਤ ਨੂੰ ਛਿੜਕ ਕੇ ਪਰੇ ਸੁੱਟ ਦਿੱਤਾ, ਇਹ ਲੌਂਗ ਟਰਮ ਇੰਟਰਸਟ ਨਹੀਂ ਹੈ ਅਮਰੀਕਾ ਦੇ। ਉਹਨੇ ਵੀ ਐਜ਼ ਐਨ ਅਮਰੀਕਨ ਪਰਸਪੈਕਟਿਵ ਤੋਂ, ਉਹ ਵੀ ਇੱਕ ਮੁਸਲਮਾਨ ਨੇ। ਤੇ ਜਾਂ 2 ਦਿਨ ਪਹਿਲੇ ਨਿੱਕੀ ਹੇਲੀ ਦਾ ਨਿਊਜ਼ ਵੀਕ ਦੇ ਵਿੱਚ ਆਰਟੀਕਲ ਸੀ ਜਿਹਦੇ 'ਚ ਉਹਨੇ ਕਿਹਾ ਸੀ ਕਿ ਜੀ ਇਹ
ਜਿਹੜਾ ਅਮਰੀਕਾ ਹੈ ਉਹ ਬਿਲਕੁਲ ਨਾ ਕਰੇ। ਉਹਨੇ ਉਸ ਆਰਟੀਕਲ 'ਚ ਕਿਹਾ ਸੀ ਕਿ ਵੀ Trump is right to target India's massive Russian oil purchases, which are helping to fund Vladimir Putin's brutal war against Ukraine. However, she added, India must be treated like the prized, free and democratic partner that it is, not an adversary like China. India ਲਈ ਉਹਨੇ ਹਮਦਰਦੀ ਦਿਖਾਈ ਕਿ ਜੀ ਜਿਹੜਾ ਹੈ ਉਹ ਠੀਕ ਹੈ ਵੀ ਇਹ ਉਹਨੇ ਖਰੀਦਿਆ, ਪਰ ਇਵੇਂ ਭਾਰਤ ਨੂੰ ਦੁਸ਼ਮਣ ਨਾ ਬਣਾਓ। ਚੀਨ ਜਿਹੜਾ ਉਹ ਹੈ, ਔਰ ਵਿਦਨ ਪਾਰਟੀ ਨਿੱਕੀ ਹੇਲੀ ਦੀ ਉਹ ਉਹਨਾਂ ਨੇ ਜਿਹੜੀ ਹੈ ਉਹ ਪੰਜਾਬੀ 'ਚ ਕਹਿੰਦੇ ਨੇ ਰੀਲ ਬਣਾਈ ਕਿ ਅੱਜ ਉਹਨੇ ਆਪਣੀ ਪੋਜੀਸ਼ਨ ਬਦਲਦੇ। ਹੁਣ ਇਹਨਾਂ ਦੇ ਮੀਡੀਆ ਨੇ ਜਿਹੜੀ PTI ਦੀ ਖਬਰ ਹੈ, ਨਿੱਕੀ ਹੇਲੀ ਆਸਕਸ ਇੰਡੀਆ ਟੂ ਟੇਕ ਟਰੰਪਸ ਵਿਊ ਔਨ ਰਸ਼ੀਅਨ ਆਇਲ ਸੀਰੀਅਸਲੀ। ਔਰ ਉਹਨੇ ਕਿਹਾ ਕਿ ਵੀ ਇਹਦੇ 'ਚ ਸਟੋਰੀ 'ਚ ਹੈ ਵੀ ਉਹਦਾ ਬਹੁਤ ਕ੍ਰਿਟਿਸਿਜ਼ਮ ਹੋਇਆ ਵਿਦਨ ਪਾਰਟੀ। ਔਰ ਉਹਨੇ ਕਿਹਾ ਇੰਡੀਆ ਮਸਟ ਟੇਕ ਟਰੰਪਸ ਪੁਆਇੰਟ ਓਵਰ ਰਸ਼ੀਅਨ ਆਇਲ ਸੀਰੀਅਸਲੀ, ਕਿ ਭਾਰਤ ਐਵੇਂ ਨਾ ਲਏ ਟਰੰਪ ਦੇ ਖਿਆਲਾਂ ਨੂੰ, ਉਹਨੂੰ ਗੰਭੀਰਤਾ ਨਾਲ ਲਏ। ਔਰ ਉਹਨੇ ਕਿਹਾ ਸੂਨਰ ਦਾ ਬੈਟਰ, ਇਹ ਸਲਾਹ ਦਿੱਤੀ ਹੈ। ਹਾਲਾਂਕਿ ਪਹਿਲਾਂ ਇੰਡੀਆ ਦੇ ਹੱਕ 'ਚ, ਪਰ ਵਿਦਨ ਉਹਨੇ ਕਿਹਾ ਜੀ ਜਿੰਨੀ ਜਲਦੀ ਹੋਏ ਆਪਣੀ ਜਾਨ ਬਚਾਓ, ਸੂਨਰ ਦਾ ਬੈਟਰ। ਨੈਵੀਗੇਟਿੰਗ ਇਸ਼ੂਜ਼ ਲਾਈਕ ਟ੍ਰੇਡ ਡਿਸਐਗਰੀਮੈਂਟਸ ਐਂਡ ਰਸ਼ੀਅਨ ਆਇਲ ਇੰਪੋਰਟਸ ਡਿਮਾਂਡਸ ਹਾਰਡ ਡਾਇਲੋਗ, ਕਿ ਵੀ ਇਹ ਹਾਰਡ ਡਾਇਲੋਗ ਹੁੰਦਾ ਹੈ। ਔਰ ਉਸ ਤੋਂ ਉਹਨੇ ਹੁਣ ਅਦਰ ਦੈਨ ਇਹ ਵੀ ਮਤਲਬ ਉਹਨੇ ਆਪਣੀ ਪੋਜੀਸ਼ਨ ਥੋੜ੍ਹੀ ਰਿਟਰੈਕਟ ਕੀਤੀ ਹੈ। ਜਿਹੜੇ ਉੱਥੇ ਬੈਠੇ ਕਹਿ ਰਹੇ ਨੇ ਵੀ ਅਸੀਂ ਪ੍ਰਵਾਸੀ ਸੰਮੇਲਨ ਕਰਾਉਂਦੇ ਹਾਂ, ਇੰਨਾ ਸੱਦ ਕੇ ਕਿ ਜੀ ਇਹ ਫਲਾਣਾ, ਇੰਨੇ ਕਾਂਗਰਸਮੈਨ ਸਾਡੇ ਇੰਡੀਆ ਕਾਕਸ 'ਚੋਂ ਪੁੱਛਦੇ ਨੇ ਕਾਂਗਰਸਮੈਨ ਕਿੱਥੇ ਗਏ ਵੀ ਇੰਡੀਆ ਕਾਕਸ ਅਸੀਂ ਕਹਿੰਦੇ ਸੀ ਜੀ 70 ਕਾਂਗਰਸਮੈਨ ਸਾਡੇ ਨੇ। ਕੋਈ ਤਾਂ ਉੱਚਾ ਸਾਹ ਹੀ ਕੱਢੇ, ਕੋਈ ਤਾਂ ਭਾਰਤ ਲਈ ਹਾਂ ਦਾ ਨਾਰਾ ਮਾਰੇ। ਇਸ ਲਈ ਅਸੀਂ ਪਹਿਲੇ ਸੈਗਮੈਂਟ 'ਚ ਗੱਲ ਕਰਕੇ ਹਟੇ ਕਿ ਵੀ ਇਹਨਾਂ ਨੂੰ ਕਿਉਂਕਿ ਹੋਰ ਕੁਝ ਨਹੀਂ ਲੱਗਾ, ਕੋਈ ਬੋਲਣ ਵਾਲਾ ਨਹੀਂ ਹੈ। ਅਤੇ ਉਹ ਫਲੋਰੀਡਾ ਟਰੱਕ ਜਿਹੜਾ ਕ੍ਰੈਸ਼ ਹੈ 12 ਅਗਸਤ ਦਾ ਹੋਇਆ, ਉਹਦੇ 'ਤੇ ਆਲ ਆਫ ਏ ਸਡਨ ਜਿਹੜਾ ਉਹਨਾਂ ਨੇ ਜਿਹੜੇ ਉਹ ਸਾਡੇ ਕਮਲੇ ਲਾ ਦਿੱਤੇ ਨੇ ਅਮਰੀਕਾ ਨੂੰ ਗਾਲਾਂ ਕੱਢਣ ਨੂੰ, ਅਤੇ ਡਿਸਕ੍ਰਿਮੀਨੇਸ਼ਨ ਦੇ ਗਾਲਾਂ ਖਾਣ ਨੂੰ, ਅਤੇ ਗਾਲਾਂ ਕੱਢਣ ਵਾਲੇ ਵੀ ਪਹਿਲਾਂ ਉਹ, ਪਰ ਉਹਨਾਂ ਨੂੰ ਫਿਰ ਉਹ ਗੋਰਿਆਂ ਦੇ ਸਪੇਸ 'ਚ ਲਿਜਾ ਕੇ ਜ਼ਲੀਲ ਕਰਵਾ ਰਹੇ ਨੇ। ਹੁਣ ਇਸ ਸਾਰੇ ਦੇ ਚੱਲਦੇ ਆ। ਹੁਣ ਇੱਕ ਪਾਸੇ ਤਾਂ ਇੰਡੀਆ ਨੂੰ ਇਹ ਲੱਗਦਾ ਹੈ ਕਿ ਵੀ ਅਸੀਂ ਇਹ ਸਮਝਦੇ ਸੀ ਕਿ ਵੀ ਅਸੀਂ ਵਿਦਨ ਅਮਰੀਕਾ ਵੀ ਇੱਕ ਵੱਡੀ ਸੌਫਟ ਪਾਵਰ ਕ੍ਰੀਏਟ ਕਰ ਲਈਏ। ਇਹਨਾਂ ਦੇ ਕਿੰਨੇ ਮੈਡੀਟੇਸ਼ਨਲ ਸੈਂਟਰ ਆ, ਮਹੇਸ਼ ਯੋਗੀ ਦੇ ਘੱਟੋ ਘੱਟ ਟ੍ਰਾਂਸੈਂਡੈਂਟਲ ਮੈਡੀਟੇਸ਼ਨ ਦੇ 300 ਸੈਂਟਰ ਅਮਰੀਕਾ 'ਚ ਹੋਣੇ ਨੇ। ਯੋਗਾ ਨੂੰ ਇਹ ਮੈਡੀਸਨ ਸਕੁਐਰ ਔਰ ਇੱਥੇ ਨਿਊਯਾਰਕ ਦੀਆਂ ਸੜਕਾਂ ਦੇ ਉੱਤੇ ਯੋਗਾ ਨੂੰ ਇੰਟਰਨੈਸ਼ਨਲ ਯੋਗਾ ਡੇ ਬਣਾ ਕੇ ਸਿਰ ਥੱਲੇ ਤੇ ਪੈਰ ਉੱਤੇ ਲੱਤਾਂ ਉੱਤੇ ਕਰਨ ਵਾਲੇ ਡਰਾਮੇ ਰਚ ਦਿੱਤੇ ਇਹਨਾਂ ਨੇ। ਕਿਸ ਲੈਵਲ ਤੱਕ ਜਿਹੜਾ ਹੈ ਉਹ ਇੱਥੇ ਜਿਹੜਾ ਉਹਨਾਂ ਨੇ ਆਪਣਾ ਨੈਟਵਰਕ ਔਰ ਇੰਡੀਆ ਡੈਮੋਕ੍ਰੇਸੀ, ਮਿਸਟਿਸਿਜ਼ਮ, ਗੈਂਦੀਅਨ, ਬੁੱਧਿਸਟ, ਇਹ ਉਹ ਸਾਰਾ। ਲੇਕਿਨ ਉਹਨਾਂ ਨੂੰ ਇਹ ਲੱਗ ਰਿਹਾ ਕਿ ਵੀ ਜਦੋਂ ਹੁਣ ਟੈਸਟ ਦਾ ਵੇੜਾ ਆਇਆ ਹੈ, ਬਾਕੀ ਤਾਂ ਛੱਡੋ, ਗੋਰਿਆਂ ਨੇ ਤਾਂ ਕੀ ਖੜਨਾ ਸੀ ਜਾਂ ਦੂਜਾ ਵੀ ਸਾਡੇ ਆਪਣੇ ਵੀ ਕੋਈ ਸਾਹ ਨਹੀਂ ਲੈਂਦੇ, ਉਹ ਫਿਰ ਦੂਜੇ ਉਹਨਾਂ ਨੂੰ ਕਹਿੰਦੇ ਸਾਹ ਕਿਵੇਂ ਲੈਣ। ਕਿਸੇ ਨੂੰ ਇਹ ਹੈ ਵੀ ਮੇਰਾ ਗ੍ਰੀਨ ਕਾਰਡ ਵੀ ਇਹ ਬੈਠੇ ਸਾਰੇ ਹੁਣ ਦੇਖ ਰਹੇ ਨੇ ਸੋਸ਼ਲ ਮੀਡੀਆ 'ਤੇ ਕੀ ਲਿਖਿਆ, ਕਿਸੇ ਦਾ ਮੁੰਡਾ ਪੜ੍ਹਦਾ ਹੈ, ਕਿਸੇ ਨੇ ਸਕਾਲਰਸ਼ਿਪ ਲਿਆ ਹੋਇਆ, ਉਹ ਕਹਿੰਦੇ ਚਲੋ ਬਾਕੀ ਤਾਂ ਹੋਏ ਜਿਹੜੇ ਸਿਟੀਜ਼ਨਸ਼ਿਪ ਨੇ ਉਹਨਾਂ ਨੂੰ ਕੀ ਬਿਮਾਰੀ ਪਈ ਹੈ। ਕਹਿੰਦੇ ਜੀ ਉਹ ਵੀ ਡਰਦੇ ਨੇ ਕਿਤੇ ਸਿਟੀਜ਼ਨਸ਼ਿਪ ਹੀ ਨਾ ਖੋਹ ਲੈਣ। ਇੱਥੇ ਹੁਣ ਉਹਨਾਂ ਨੇ ਗਾਂ ਦਾ ਮੂਤਰ ਪੀਣ ਦਾ ਆਉਣਾ ਨਹੀਂ ਜਿਹੜਾ ਅਮਰੀਕਾ ਰਹਿਣ ਲੱਗ ਗਿਆ। ਉਹ ਕਹਿੰਦੇ ਖਸਮਾਂ ਨੂੰ ਖਾਓ, ਅਸੀਂ ਹੁਣ ਅਮਰੀਕਨ ਹੈ। ਹੁਣ ਇੱਕ ਪਾਸੇ ਤਾਂ ਇਸ ਵੇਲੇ ਜਦੋਂ ਇਹ ਹੁੰਦਾ ਹੈ ਵੀ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਜਿਹੜਾ ਉਹ ਇੱਕ ਅਖਾਣ ਵੀ ਹੈ ਵੀ ਮਾੜਾ ਵਕਤ ਆਉਂਦਾ ਹੈ ਪਰਛਾਵਾਂ ਵੀ ਸਾਥ ਛੱਡ ਜਾਂਦਾ। ਇੱਕ ਪਾਸੇ ਤਾਂ ਉਹਨਾਂ ਦਾ ਜਿਹੜਾ ਸਾਰੀ ਇਹ ਸੌਫਟ ਪਾਵਰ ਡਾਇਸਪੋਰਾ ਦੂਜਾ ਤੀਜਾ ਥੱਲੇ ਜੜ ਗਿਆ। ਹੁਣ ਦੂਸਰਾ ਪਾਸਾ ਜਿਹੜਾ ਉਹਨਾਂ ਨੇ ਝੂਠ ਆਪਣਾ ਅਜੇ ਵੀ ਵੇਚ ਰਹੇ ਨੇ ਆਪਰੇਸ਼ਨ ਸੰਦੂਰ ਦੇ ਨਾਂ ਥੱਲੇ ਔਰ ਦੂਸਰੇ। ਹੁਣ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਬ੍ਰਾਹਮਣ ਸਮਾਰਟ ਹੈ ਵੈਨ ਇਟ ਕਮਸ ਟੂ ਨੈਰੇਟਿਵ, ਬਿਰਤਾਂਤ। ਔਰ ਜੇ ਬਿਰਤਾਂਤ ਸਮਾਰਟ ਨਾ ਹੁੰਦਾ 4000 ਸਾਲ ਤੋਂ ਆਪਣਾ ਝੂਠ ਕਿਵੇਂ ਵੇਚਦਾ। ਅੱਜ ਵੀ ਜਿਹੜਾ ਉਹ ਗਾਂ ਦੇ ਦੁੱਧ ਨਾਲੋਂ ਗਾਂ ਦਾ ਮੂਤਰ ਜ਼ਿਆਦਾ ਵਿਕਦਾ, ਜਿਵੇਂ ਇਹਨਾਂ ਨੇ ਉਹਨੂੰ ਬ੍ਰਾਂਡ ਕੀਤਾ ਹੋਇਆ। ਕਿੰਨੇ ਬਿਲੀਅਨ ਡਾਲਰ ਦਾ ਉਹ ਲੰਗੜਾ ਤੇ ਭੈਂਗਾ ਜਿਹੜਾ ਰਾਮਦੇਵ ਹੈ ਉਹ ਆਪਣਾ ਸੌਦਾ ਵੇਚੀ ਜਾਂਦਾ ਪਤੰਜਲੀ ਦੇ ਬਣਾ ਕੇ। ਸਭ ਫਰਾਡ ਔਰ ਸਾਰਾ, ਕਿਉਂਕਿ ਬਿਰਤਾਂਤ ਤੁਸੀਂ ਸਿਰਜਣਾ ਖੜੇ ਕਰ ਦਿਓ 6 ਵੀ ਮੇਰਾ ਕੈਂਸਰ ਠੀਕ ਹੋ ਗਿਆ, ਮੇਰਾ ਅੱਖ ਦੀ ਰੋਸ਼ਨੀ ਠੀਕ ਹੋ ਗਈ। ਉਹ ਕਹਿੰਦਾ ਉਹਦਾ ਭੈਂਗਾਪਨ ਠੀਕ ਨਹੀਂ ਹੋਇਆ, ਨਾ ਉਹਦਾ ਉਹ ਲੰਗੜਾਪਨ ਠੀਕ ਹੋਇਆ। ਲੇਕਿਨ ਜਿਹੜੀ ਗੱਲ ਜਿਹੜੀ ਕਹਿੰਦੇ ਨੇ ਕ੍ਰੈਡਿਟ ਸ਼ੁੱਡ ਬੀ ਗਿਵਨ ਵੇਅਰ ਇਟ ਇਜ਼ ਡਿਊ, ਬਿਰਤਾਂਤ ਤਾਂ ਉਹਨਾਂ ਦਾ ਕੋਈ
ਹੁਣ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਵੀ 4 ਰੋਜ਼ਾ ਮਿਸਲ ਔਰ ਡਰੋਨ ਵਾਰਫੇਅਰ ਦੇ ਵਿੱਚ ਵੀ ਮਾਰ ਪਈ, ਡੈਲੀਗੇਸ਼ਨ ਭੇਜੇ 35 ਤੋਂ ਜ਼ਿਆਦਾ ਮੁਲਕਾਂ 'ਚ, ਨੈਰੇਟਿਵ ਇੱਕ ਵੀ ਜਿਹੜਾ ਮੁਲਕ ਹੈ ਉਹ ਨਾਲ ਨਹੀਂ ਖੜਾ ਔਰ ਇਹਨਾਂ ਦੀਆਂ ਡਿਸਕਸ਼ਨ ਨੂੰ ਖੁਦ ਹੀ ਮੰਨ ਰਹੇ ਨੇ ਕਿ ਵੀ ਨਾਟ ਏ ਸਿੰਗਲ ਕੰਟਰੀ ਇਨ ਦਾ ਵਰਲਡ ਐਕਸੈਪਟਡ ਆਵਰ ਨੈਰੇਟਿਵ। ਪਰ ਹੁਣ ਆਪਣੇ ਲੋਕਾਂ ਨੂੰ ਬਿਹਾਰ ਦੀਆਂ ਚੋਣਾਂ ਨੇ, ਫਿਰ ਬੰਗਾਲ ਦੀਆਂ ਹੋਣੀਆਂ, ਦੂਜਾ ਕੁਝ ਤਾਂ ਦੱਸਣਾ। ਉਹਦੇ 'ਚ ਹੁਣ ਉਹ ਇਹ ਪ੍ਰੋਜੈਕਟ ਕਰ ਰਹੇ ਨੇ, ਜਿਵੇਂ ਤੁਸੀਂ ਇਹਨਾਂ ਦੋਨਾਂ ਦਾ ਪਹਿਲਾਂ ਤਾਂ ਮੋਦੀ ਜਿਹੜਾ ਉਹ ਗੁਜਰਾਤ ਦੇ ਵਿੱਚ ਆਪਣੇ ਸੂਬੇ 'ਚ ਜਾ ਕੇ ਵੜਿਆ ਹੋਇਆ, ਪ੍ਰੈਸ਼ਰ ਮਾਈਟ ਇਨਕਰੀਜ਼ ਬਟ ਵੀ ਵਿਲ ਬੀਅਰ ਇਟ ਆਲ ਸੇਜ਼ ਪ੍ਰਾਈਮ ਮਿਨਿਸਟਰ ਮੋਦੀ ਅਹੈਡ ਆਫ US ਟੈਰਿਫ ਡੈਡਲਾਈਨ। ਉਹਨੇ ਕਿਹਾ ਜੀ ਸਾਡੇ ਤੇ ਪ੍ਰੈਸ਼ਰ ਤਾਂ ਬਹੁਤ ਬਿਲਟ ਹੋਏਗਾ, ਹੋਰ ਵੀ ਹੋਏਗਾ, ਪਰ ਅਸੀਂ ਇਹ ਯਕੀਨ ਦਿਵਾਉਂਦੇ ਹਾਂ ਵੀ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ, ਪਸ਼ੂ ਪਾਲਣ ਵਾਲਿਆਂ ਦੇ ਨਾਲ ਖੜੇ ਹਾਂ, ਸਮਾਲ ਸਕੇਲ ਇੰਡਸਟਰੀ ਦੇ ਨਾਲ ਖੜੇ ਹਾਂ, ਜਿੰਨਾ ਮਰਜ਼ੀ ਪ੍ਰੈਸ਼ਰ ਹੋਏ ਅਸੀਂ ਉਹਨੂੰ ਸਹਾਰ ਲਾਂਗੇ, ਪਰ ਅਸੀਂ ਜਿਹੜਾ ਹੈ ਉਹ ਇੰਡੀਅਨ ਨੂੰ ਔਰ ਇਹਨਾਂ ਸਾਰੇ ਤਬਕਿਆਂ ਨੂੰ ਜਿਹੜਾ ਹੈ ਉਹਦੇ ਜਿਹੜਾ ਹੈ ਉਹਨਾਂ ਨੂੰ ਥੱਲੇ ਨਹੀਂ ਡਿੱਗਣ ਦਿਆਂਗੇ। ਸਾਡਾ ਸੁਦਰਸ਼ਨ ਚੱਕਰ ਹੈ, ਅਸੀਂ ਉਹ ਸੁਦਰਸ਼ਨ ਚੱਕਰ ਇੱਕ ਕ੍ਰਿਸ਼ਨ ਦਾ ਹੈ, ਇੱਕ ਮਹਾਤਮਾ ਗਾਂਧੀ ਦਾ ਜਿਹੜਾ ਉਹ ਸਪਿਨਿੰਗ ਵੀਲ ਹੈ, ਚਰਖੇ ਦਾ ਚੱਕਰ ਹੈ, ਅਸੀਂ ਉਹਦੇ ਥੱਲੇ ਹੀ। ਫਿਰ ਉਹ ਕਹਿ ਰਿਹਾ ਆਪਰੇਸ਼ਨ ਸੰਦੂਰ ਜਿਹਨੇ ਪਾਕਿਸਤਾਨ ਬੇਸਡ ਟੈਰਰਿਸਟਾਂ ਨੂੰ ਨਿਸ਼ਾਨੇ ਤੇ ਲਿਆ, ਇਹ ਸਾਡੀ ਬਰੇਵਰੀ, ਸਾਡੇ ਮੁਲਕ ਦੇ ਸੋਲਜਰ ਦੀ ਬਰੇਵਰੀ ਔਰ ਡਿਟਰਮੀਨੇਸ਼ਨ ਆਫ ਸੁਦਰਸ਼ਨ ਚੱਕਰਧਾਰੀ ਮੋਹਨਜ਼ ਇੰਡੀਆ। ਝੂਠ ਬੋਲੀ ਜਾਓ, ਕਿਉਂਕਿ ਉਹਨਾਂ ਨੂੰ ਉੱਥੇ ਕਹਿ ਰਹੇ ਨੇ ਦੇਖੋ ਜੀ ਇੰਨਾ ਪ੍ਰੈਸ਼ਰ ਸਾਡੇ ਤੇ ਹੈ, ਪਰ ਅਸੀਂ ਕੋਈ ਸਮਝੌਤਾ ਇਸ ਲਈ ਨਹੀਂ ਕਰ ਰਹੇ ਵੀ ਅਸੀਂ ਤੁਹਾਡੇ ਇੰਟਰਸਟ ਜਿਹੜੇ ਨੇ ਉਹ ਬਾਰਟਰ ਨਹੀਂ ਕਰਾਂਗੇ। ਹੁਣ ਇਹ ਜਿਹੜਾ ਸੋ ਕਾਲਡ ਆਪਰੇਸ਼ਨ ਸੰਦੂਰ ਦੀ ਵਿਕਟਰੀ ਹੈ, ਸੋ ਕਾਲਡ ਵਿਕਟਰੀ, ਉਹਨੂੰ ਵੀ ਵੇਚ ਰਹੇ ਨੇ, ਇਕੱਲਾ ਮੋਦੀ ਨਹੀਂ, ਕਿਉਂਕਿ ਇਹ ਲਾਈਨ ਹੁੰਦੀ ਜਦੋਂ RSS ਦੇਖਦਾ ਹੈ ਕਿ ਵੀ ਹੁਣ ਤੁਸੀਂ ਕਿਹੜਾ ਵਰਤਾਨ ਦੇਣਾ ਹੈ। ਰਾਜਨਾਥ ਸਿੰਘ ਲਾਰਡ ਸਿਟੀਜ਼ਨਸ ਰੋਲ ਇਨ ਆਪਰੇਸ਼ਨ ਸੰਦੂਰ ਇਨ ਜੋਧਪੁਰ। ਹੁਣ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਜਿਹੜਾ ਉਹ ਜੋਧਪੁਰ ਹੈ ਉੱਥੇ ਜਾ ਕੇ ਐਡਰੈਸ ਕਰ ਰਿਹਾ, ਉਹਨੇ ਕਿਹਾ ਜੀ ਬਾਰਡਰ ਏਰੀਆ ਦੇ ਲੋਕਾਂ ਨੇ ਬੜੀ ਹਮਾਇਤ ਦਿੱਤੀ, ਸਾਡੀ ਜਿਹੜੀ ਵਿਕਟਰੀ ਹੈ ਉਹ ਸਾਡੇ ਯੂਥ ਨੇ ਜਿਹੜਾ ਉਹ ਸਾਥ ਦਿੱਤਾ, ਅਸੀਂ ਪਾਕਿਸਤਾਨ ਨੂੰ ਬੀਟ ਕੀਤਾ ਔਰ ਰਾਜਸਥਾਨ ਦੀ ਟ੍ਰੈਡੀਸ਼ਨ ਹੈ ਬਹਾਦਰੀ ਦੀ, ਔਰ ਇਹ ਦੱਸਦਾ ਆਪਰੇਸ਼ਨ ਸੰਦੂਰ ਨੇ ਕਿ ਅਸੀਂ ਭਾਰਤ ਮਾਂ ਦੇ ਸਪੁੱਤਰ ਹੈ। ਹੁਣ ਇੱਕ ਪਾਸੇ ਇਹਨਾਂ ਦਾ ਇਹ ਸਾਰਾ ਪਾਰਟ ਚੱਲ ਰਿਹਾ ਔਰ ਇਸ ਸਾਰੇ ਦੇ ਚਲਦਿਆਂ ਜਿਹੜਾ ਇੰਡੀਅਨ ਐਂਬੈਸਡਰ ਹੈ ਵਿਨੈ ਕੁਮਾਰ ਰਸ਼ੀਆ 'ਚ, ਉਹ ਕੱਲ੍ਹ ਕਿਹਾ ਉਹਨੇ, ਫਸਟ ਆਫ ਆਲ ਵੀ ਹੈਵ ਕਲੀਅਰਲੀ ਸਟੇਟਡ ਦੈਟ ਆਵਰ ਓਬਜੈਕਟਿਵ ਇਜ਼ ਐਨਰਜੀ ਸਿਕਿਉਰਿਟੀ ਆਫ 1.4 ਬਿਲੀਅਨ ਪੀਪਲ ਆਫ ਇੰਡੀਆ, ਕਿ ਅਸੀਂ 1.4 ਬਿਲੀਅਨ ਲੋਕਾਂ ਦੇ ਲਈ ਐਨਰਜੀ ਦੀ ਸਿਕਿਉਰਿਟੀ ਦੇ ਜਿਹੜੇ ਹੈ ਉਸ ਲਈ ਜਵਾਬਦੇਹ। ਸੋ ਜਿਹੜਾ ਅਮਰੀਕਾ ਦਾ ਡਿਸੀਜਨ ਹੈ ਦੈਟ ਇਜ਼ ਅਨਫੇਅਰ, ਅਨਰੀਜ਼ਨੇਬਲ, ਅਨਜਸਟੀਫਾਈਡ, ਨਾ ਇਹ ਫੇਅਰ ਹੈ, ਨਾ ਜਸਟੀਫਾਈਡ ਹੈ, ਨਾ ਰੀਜ਼ਨੇਬਲ ਹੈ। ਨਾਓ ਗਵਰਨਮੈਂਟ ਵਿਲ ਕੰਟੀਨਿਊ ਟੇਕਿੰਗ ਮੇਜਰਸ ਵਿਚ ਵਿਲ ਦਾ ਨੈਸ਼ਨਲ ਇੰਟਰਸਟ ਆਫ ਦਾ ਕੰਟਰੀ। ਅਸੀਂ ਉਹੀ ਕੁਛ ਕਰਾਂਗੇ ਜੋ ਸਾਡੇ ਰਾਸ਼ਟਰੀ ਹਿੱਤ 'ਚ ਹੈ, ਔਰ ਜਿਹੜੇ ਟ੍ਰੇਡ ਟਾਕਸ ਨੇ ਉਹ ਇਸੇ ਬੇਸ 'ਤੇ ਹੀ ਹੋਣਗੇ। ਸੋ ਅਸੀਂ ਜਿੱਥੋਂ ਵੀ ਇੰਡੀਆ ਬਾਇਜ਼ ਆਇਲ ਬੇਸਡ ਔਨ ਮਾਰਕੀਟ ਟਰਮਸ, ਨਾਟ ਪੋਲੀਟਿਕਸ, ਐਂਡ ਅਬਵ ਆਲ ਇੰਡੀਆਜ਼ ਐਨਰਜੀ ਸਿਕਿਉਰਿਟੀ ਇਜ਼ ਨੋਨ ਨੈਗੋਸ਼ੀਏਬਲ। ਹੁਣ ਇੱਕ ਪਾਸੇ ਰੂਸ 'ਚ ਬਹਿ ਕੇ ਆਪਣਾ ਮਸਲ ਵੀ ਦਿਖਾ ਰਹੇ ਨੇ ਕਿ ਜੀ ਅਸੀਂ ਜਿੱਥੋਂ ਸਸਤਾ ਮਿਲੇਗਾ ਤੇਲ ਉੱਥੋਂ ਖਰੀਦਾਂਗੇ। ਮੋਦੀ ਰਾਜਨਾਥ ਸਿੰਘ ਆਪਣਾ ਉਹ ਸੌਦਾ ਵੇਚ ਰਹੇ ਨੇ ਕਿ ਦੇਖੋ ਆਪਰੇਸ਼ਨ ਸੰਦੂਰ ਅਸੀਂ ਕਿਵੇਂ ਕੀਤਾ ਔਰ ਕਿਵੇਂ ਸਾਡੀ ਵਿਕਟਰੀ ਹੋਈ, ਤੇ ਜਿਹੜੇ ਉੱਥੇ ਬੈਠੇ ਅਸਲੀ ਨੇ ਉਹ ਬਾਹਰਲਿਆਂ ਨੂੰ ਕਰਸ ਕਰ ਰਹੇ ਨੇ ਕਿ ਅੱਗੋਂ ਤੋਂ ਕੋਈ ਪ੍ਰਵਾਸੀ ਸੰਮੇਲਨ ਨਾ ਕਰਾਓ, ਇਹਨਾਂ ਨੂੰ ਸੱਦ ਕੇ ਤੁਸੀਂ ਹੋਟਲਾਂ 'ਚ ਬਿਠਾਉਂਦੇ ਹੋ ਔਰ ਦੂਸਰੇ ਹੋ, ਤੇ ਇੱਧਰ ਉਹ ਲੱਗਿਆ ਤੇ ਇੱਧਰ ਟੈਰਿਫਸ ਪੁੱਟ ਔਨ ਇੰਡੀਆ ਟੂ ਫੋਰਸ ਰਸ਼ੀਆ ਟੂ ਸਟਾਪ ਵਾਰ, ਸੇਜ਼ US ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਵੈਂਸ। ਉਹਨਾਂ ਨੂੰ ਲੱਗਦਾ ਵੀ ਆਪਣੀ ਊਸ਼ਾ ਕੁੜੀ ਤੋਰੀ ਸੀ ਇਹਨਾਂ ਦੇ ਵਾਈਸ ਪ੍ਰੈਜ਼ੀਡੈਂਟ ਦੇ ਨਾਲ, ਉਹਨੂੰ ਵੀ ਵੈਜੀਟੇਰੀਅਨ ਬਣਾਇਆ ਸੀ ਵੈਂਸ ਨੂੰ ਕਿ ਬਈ ਕਾਬੂ ਕਰੇਗੀ, ਤੇ ਵੈਂਸ ਵੀ ਅੱਗੋਂ ਕਹਿ ਰਿਹਾ ਕਿ ਵੀ ਅਸੀਂ ਇਸ ਲਈ ਇੰਡੀਆ ਤੇ ਇਹ ਲਾਏ ਨੇ ਟੈਰਿਫ ਕਿਉਂਕਿ ਇਹ ਰਸ਼ੀਆ ਦੀ ਵਾਰ ਮਸ਼ੀਨਰੀ ਨੂੰ ਸਪੋਰਟ ਕਰ ਰਿਹਾ। ਸੋ ਇਹ ਸਾਰੇ ਜਿਹੜੇ ਨੇ ਇਹ ਤਾਂ ਆਪਣੇ ਕੰਮ ਲੱਗੇ ਹੋਏ ਨੇ। ਟਰੰਪ ਨੇ ਫੇਰ ਕਿਹਾ ਦੇ ਆਲ ਗੇਵ ਅਪ, ਸੇਜ਼ ਟਰੰਪ ਕਲੇਮਿੰਗ ਵੀ ਸਟਾਪਡ 4 of 7 ਵਾਰਸ ਯੂਜ਼ਿੰਗ ਟੈਰਿਫਸ। ਉਹਨੇ ਫਿਰ ਕਿਹਾ ਵੀ ਇੰਡੀਆ ਪਾਕਿਸਤਾਨ ਅਸੀਂ ਸੀਜ਼ਫਾਇਰ ਦਾ ਨਿਊਕਲੀਅਰ ਹੋ ਜਾਣਾ ਸੀ। ਸੋ ਇਸ ਵੇਲੇ ਜਿਹੜੀ ਭਾਰਤ ਦੀ ਸਿਚੁਏਸ਼ਨ ਹੈ ਔਰ ਉਹਨਾਂ ਦੇ ਜਿਹੜੇ ਵੱਡੇ ਵੱਡੇ ਐਕਸਪਰਟ ਨੇ ਉਹ ਵੀ ਉਹਨਾਂ ਨੂੰ ਸਮਝ ਨਹੀਂ ਆ ਰਿਹਾ, ਕਿਉਂਕਿ ਪਿਛਲੇ 77-78 ਸਾਲ 'ਚ ਇਹਨਾਂ ਦਾ ਇੰਨਾ ਜਲੂਸ ਕਦੇ ਨਹੀਂ ਨਿਕਲਿਆ। ਇਸ ਵੇਲੇ ਇਵੇਂ ਹੀ ਹੈ ਜਿਵੇਂ ਅਨਾਥ ਹੋ ਗਏ ਹੋਣ। ਜੇ ਤੁਸੀਂ ਰੂਸ ਦੇ ਪੈਰਾਂ 'ਚ ਜਾ ਕੇ ਡਿੱਗਦੇ ਹੋ, ਰੂਸ ਚੀਨ ਦੇ ਪੈਰਾਂ 'ਚ ਡਿੱਗਿਆ ਹੋਇਆ। ਚੀਨ ਪਾਕਿਸਤਾਨ ਦੇ ਨਾਲ ਜਿਸ ਲੈਵਲ ਦੇ ਉਹਦੇ ਸਬੰਧ ਨੇ,
ਔਰ ਜੋ ਚਾਈਨਾ ਦੇ ਫੋਰਨ ਮਿਨਿਸਟਰ ਨੇ ਔਰ ਦੂਸਰੇ ਨੇ ਕਿਹਾ, ਔਰ ਉਧਰ ਪਾਕਿਸਤਾਨ ਜਿਹੜਾ ਭਾਰਤ ਦੇ ਉਸ ਈਸਟ ਦੇ ਵਿੱਚ ਪਹੁੰਚ ਕੇ ਬੰਗਲਾਦੇਸ਼ ਦੀਆਂ ਸਾਰੀਆਂ ਸਿਆਸੀ ਧਿਰਾਂ ਨਾਲ ਮੁਲਾਕਾਤ ਕੀਤੀ ਹੈ। ਉਹਦਾ ਜਿਹੜੀ ਆਪੋਜ਼ਿਟ ਹੈ ਉਹ ਦੂਜੀ ਤਾਂ ਬਿਠਾਈ ਹੋਈ ਹੈ, ਉਹ ਵਾਰ ਕ੍ਰਿਮੀਨਲ ਸ਼ੇਖ ਹਸੀਨਾ, ਉਹ ਤਾਂ ਬੰਗਲਾਦੇਸ਼ ਕਹਿ ਰਿਹਾ ਸਾਡੇ ਹਵਾਲੇ ਕਰੋ। ਪਰ ਹੁਣ ਪਾਕਿਸਤਾਨ ਦਾ ਡਿਪਟੀ ਪ੍ਰਾਈਮ ਮਿਨਿਸਟਰ ਫੋਰਨ ਮਿਨਿਸਟਰ ਇਸਾਕ ਦਾਰ ਉਹ ਉੱਥੇ ਬੈਠਾ ਹੈ ਬੰਗਲਾਦੇਸ਼। ਉਹਨੇ ਸਾਰੀਆਂ ਸਿਆਸੀ ਪਾਰਟੀਆਂ ਨਾਲ ਵੀ ਮੁਲਾਕਾਤ ਕੀਤੀ ਹੈ। ਜਿਹੜੀ ਮੁਹੰਮਦ ਯੂਨਸ ਨੇ ਸਟੂਡੈਂਟਸ ਦੀ ਪਾਰਟੀ ਫਲੋਟ ਕੀਤੀ ਹੈ ਉਹਨਾਂ ਨਾਲ ਵੀ ਕੀਤੀ ਹੈ। ਟ੍ਰੇਡ ਐਗਰੀਮੈਂਟ ਵੀ ਹੋ ਰਹੇ ਨੇ, ਦੂਸਰੇ ਵੀ ਨੇ। ਸੋ ਇੰਡੀਆ ਨੂੰ ਇਹ ਵੀ ਨਜ਼ਰ ਆ ਰਿਹਾ ਕਿ ਹੁਣ ਜਿਹੜਾ ਪਾਕਿਸਤਾਨ ਬੰਗਲਾਦੇਸ਼ ਚਾਈਨਾ ਐਕਸੈਸ ਹੈ, ਔਰ ਇਧਰ ਚਾਈਨਾ ਦੇ ਫੋਰਨ ਮਿਨਿਸਟਰ ਨੇ ਅਫਗਾਨਿਸਤਾਨ, ਪਾਕਿਸਤਾਨ ਔਰ ਚਾਈਨਾ ਬਣਾਇਆ, ਤੇ ਇਹਨਾਂ ਦੇ ਲਈ ਤੇ ਕਿਤੋਂ ਇਹਨਾਂ ਨੂੰ ਤਾਂ ਭੱਜਣ ਦੀ ਵੀ ਥਾਂ ਨਹੀਂ ਹੈ। ਸੋ ਇਹ ਸਾਰੇ ਦੇ ਚੱਲਦੇ ਆ ਇਹਨੂੰ ਹੀ ਜਦੋਂ ਇਹ ਹੁੰਦਾ ਹੈ ਕਿ ਭਾਈ ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ, ਕਿ ਜਦੋਂ ਅਸੀਂ ਰੱਬ ਦਾ ਉਹ ਦੇਖਦੇ ਹਾਂ, ਉਸ ਦਾ ਹੁਕਮ ਜਾਂ ਉਸ ਦੀ ਖੇਡ, ਤੇ ਕਈ ਵਾਰ ਧਰਤੀ ਤੋਂ ਜਿਹਨੂੰ ਅਸਮਾਨ ਤੇ ਚੜਾਇਆ ਹੁੰਦਾ, ਤੇ ਜਿਹੜੇ ਅਸਮਾਨ ਤੇ ਚੜ੍ਹ ਕੇ ਜਿਨ੍ਹਾਂ ਦਾ ਦਿਮਾਗ ਖਰਾਬ ਹੋ ਜਾਂਦਾ, ਫਿਰ ਉਹਨਾਂ ਨੂੰ ਪਟਕ ਕਰਕੇ ਜਿਹੜਾ ਉਹ ਜ਼ਮੀਨ ਤੇ ਮਾਰਿਆ ਜਾਂਦਾ। ਅੱਜ ਭਾਰਤ ਦਾ ਹਾਲ ਇਹ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਬ੍ਰੇਕ ਵੀਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।